ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ ਅਮਰਜੀਤ ਨਾਗੀ ਜੀ, ਜੋ ਕਿ ਸਾਡੇ ਨਾਲ ਹਰ ਸੋਮਵਾਰ ਨੂੰ ਮਸਲਿਆਂ ਦੇ ਉੱਤੇ ਕਰਦੇ ਨੇ ਵਿਚਾਰ ਚਰਚਾ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਫਿਰ ਮਾਰਦੇ ਹਾਂ ਜੀ ਵੱਖ-ਵੱਖ ਮਸਲਿਆਂ ਦੇ ਉੱਤੇ ਝਾਤ। ਅਮਰਜੀਤ ਨਾਗੀ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਅਰਜਿੰਦ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਤੇ। ਕੀ ਹਾਲ ਚਾਲ ਨੇ ਜੀ ਬ੍ਰਿਸਬਨ ਦੇ? ਬ੍ਰਿਸਬਨ ਦੇ ਹਾਲ ਚਾਲ ਬਹੁਤ ਵਧੀਆ ਜੀ। ਤੁਸੀਂ ਦੱਸੋ, ਪਹਿਲਾਂ ਮੌਸਮ ਦਾ ਹਾਲ ਦੱਸ ਦਿਓ ਜੀ ਸਿਡਨੀ ਦਾ ਕਿੱਦਾਂ ਦਾ? ਸਿਡਨੀ ਦੇਖੋ ਵੀਕਸ ਤੇ ਕਾਫੀ ਵਧੀਆ ਰਿਹਾ। ਵੀਕਡੇ ਸਾਰੇ ਬੜੇ ਠੀਕ ਰਹੇ ਨੇ, ਲੋਕੀ ਬਾਹਰ ਨਿਕਲੇ ਨੇ, ਇੱਕ ਦੂਸਰੇ ਨਾਲ ਇੰਟਰਮਿੰਗਲ ਕੀਤਾ ਤੇ ਉਹਦਾ ਬਸ ਸਾਈਡ ਇਫੈਕਟ ਇਹ ਹੈ ਕਿ ਥੋੜੀ ਕਰੋਨਾ ਦੇ ਨੰਬਰ ਹੌਲੀ ਹੌਲੀ ਥੋੜੇ ਜਿਹੇ ਅਪਟਿਕ ਤਾਂ ਨੂੰ ਵਧਿਆ। ਵੀਕਐਂਡ 'ਚ ਥੋੜਾ ਇਸ ਤਰ੍ਹਾਂ ਹੀ ਰਿਹਾ, ਬਾਰਿਸ਼ ਦਾ ਮੌਸਮ ਹੀ ਰਿਹਾ, ਬਟ ਓਵਰਆਲ ਮੌਸਮ ਠੀਕ ਹੈ ਇੱਥੇ ਹੁਣ। ਚਲੋ ਬਹੁਤ ਹੀ ਵਧੀਆ। ਇੱਥੇ ਵੀ ਠੀਕ ਠਾਕ ਜਿਹਾ ਵੈਦਰ ਹੀ ਹੈ ਜੀ। ਜ਼ਿਆਦਾ ਕੱਲ ਪਰਸੋਂ ਕਾਫੀ ਗਰਮੀ ਸੀ, ਪਰ ਉਹ ਜਦੋਂ ਜ਼ਿਆਦਾ ਗਰਮੀ ਪੈਂਦੀ ਆ ਫਿਰ ਇੰਦਰ ਦੇਵਤਾ ਸਾਡੇ ਇੱਥੇ ਰਹਿਮ ਵੀ ਕਰ ਦਿੰਦਾ, ਨਾਲ ਹੀ ਬਾਰਿਸ਼ ਹੋ ਜਾਂਦੀ ਆ। ਪਰ ਮੌਸਮ ਬਹੁਤ ਸੋਹਣਾ ਰਹਿੰਦਾ ਜੀ ਬ੍ਰਿਸਬਨ ਦਾ। ਕਈ ਵਾਰੀ ਗਰਮੀ ਜ਼ਿਆਦਾ ਹੋ ਜਾਂਦੀ ਹੈ, ਪਰ ਕਈ ਲੋਕਾਂ ਨੂੰ ਗਰਮੀ ਪਸੰਦ ਹੁੰਦੀ ਹੈ, ਪਰ ਕਈ ਲੋਕ ਨਹੀਂ ਵੀ ਪਸੰਦ ਕਰਦੇ। ਪਰ ਸਿਡਨੀ ਨਾਲੋਂ ਹਮੇਸ਼ਾ ਹੀ ਸਹੀ ਹੈ ਜੀ ਵੈਦਰ। ਹਾਂ ਨਹੀਂ ਜੀ, ਬਿਲਕੁਲ ਜੀ, ਥੈਂਕ ਯੂ। ਹਾਂਜੀ, ਗੱਲ ਕਰਦੇ ਹਾਂ ਜੀ ਨਿਊ ਸਾਊਥ ਵੇਲਜ਼ ਦੀ। ਜੀ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਚੇਤਾਵਨੀ ਦੇ ਦਿੱਤੀ ਹੈ ਕਿ 5 ਤੋਂ 11 ਸਾਲ ਦੇ ਬੱਚਿਆਂ 'ਚ ਵੀ ਹੁਣ ਫਾਈਜ਼ਰ ਲੱਗੇਗੀ 10 ਜਨਵਰੀ ਤੋਂ। ਹਾਂਜੀ, ਇਹਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਹਰਜਿੰਦ ਤੇ ਤੁਹਾਡੇ ਦਰਸ਼ਕਾਂ ਵਾਸਤੇ ਵੀ, ਕਿ ਜਿਹੜਾ ਨਵਾਂ ਵੇਰੀਐਂਟ ਆਇਆ ਹੈ ਓਮਿਕਰੋਨ, ਇਹ ਜ਼ਿਆਦਾ ਬੱਚਿਆਂ 'ਚ ਫੈਲ ਰਿਹਾ ਹੈ। ਵੱਡਿਆਂ 'ਚ ਕਾਰਨ ਇਹ ਵੀ ਹੋ ਸਕਦਾ ਹੈ ਕਿ ਸਭ ਨੂੰ ਵੈਕਸੀਨੇਸ਼ਨ ਲੱਗ ਚੁੱਕੀ ਹੈ, ਤੇ ਚੂੰਕਿ ਬੱਚਿਆਂ ਨੂੰ ਵੈਕਸੀਨੇਸ਼ਨ ਨਹੀਂ ਲੱਗੀ ਸੀ ਹਾਲੇ, ਤੇ ਇਹਦਾ ਜਿਹੜਾ ਮੀਡੀਅਮ ਹੈ ਜਿਹਦੇ ਥਰੂ ਇਹ ਪਬਲਿਕ 'ਚ ਫੈਲ ਰਿਹਾ ਹੈ, ਇਹ ਛੋਟੇ ਬੱਚੇ ਨੇ, 5 ਤੋਂ 11 ਸਾਲ ਦੇ ਬੱਚੇ, ਕਈ ਦਫਾ ਉਹ ਤੋਂ ਵੀ ਛੋਟੇ। ਹੁਣ ਦੇਖੋ ਇਹਦੇ 'ਚ ਹਮੇਸ਼ਾ ਇਹ ਥੋੜਾ ਜਿਹਾ ਰਹਿੰਦਾ ਕਿ ਇਹਦਾ ਕੀ ਸਾਈਡ ਇਫੈਕਟ ਨੇ, ਛੋਟੇ ਬੱਚਿਆਂ ਦੀ ਉਮਰ ਤੇ ਰਹੇਗਾ। ਲੇਕਿਨ ਸਾਇੰਟਿਸਟ ਦੀ ਜਿਹੜੀ ਇਸ ਵੇਲੇ ਐਡਵਾਈਸ ਹੈ, ਚਾਹੇ ਉਹ TAG ਹੈ, ਥੈਰਾਪਿਊਟਿਕਸ ਗੁੱਡ TG ਹੈ, ਸੌਰੀ, ਥੈਰਾਪਿਊਟਿਕ ਗੁੱਡਸ ਐਡਮਿਨਿਸਟ੍ਰੇਸ਼ਨ, ਜਾਂ ਅਟਾਗੀ ਹੈ ਜਿਹੜੀ, ਉਹਨਾਂ ਦੋਨਾਂ ਦੀ ਐਡਵਾਈਸ ਇਹੀ ਹੈ ਕਿ ਇਹਨਾਂ ਵਾਸਤੇ 5 ਤੋਂ 11 ਸਾਲ ਦੇ ਬੱਚਿਆਂ ਵਾਸਤੇ ਸੇਫ ਹੈ। ਤੇ ਓਮਿਕਰੋਨ ਵਾਇਰਸ ਨੂੰ ਰੋਕਣ ਵਾਸਤੇ ਇਹ ਹੁਣ ਜ਼ਰੂਰੀ ਹੋ ਗਿਆ ਕਿ ਛੋਟੇ ਬੱਚਿਆਂ ਨੂੰ ਵੀ ਲਗਾਇਆ ਜਾਏ, ਤੇ ਇਸ ਕਰਕੇ 10 ਜਨਵਰੀ ਤੋਂ ਇਹ ਲਗਾਇਆ ਜਾਏਗਾ ਹੁਣ ਜੀ। ਓਮਿਕਰੋਨ ਦੀ ਗੱਲ ਕੀਤੀ ਜਾਵੇ ਜੀ, ਭਾਰਤ ਦੇ ਵਿੱਚ 21 ਕੇਸ ਆ ਚੁੱਕੇ ਨੇ। ਆਸਟ੍ਰੇਲੀਆ ਦਾ ਕੀ ਹਾਲ ਹੈ? ਦੇਖੋ ਜੀ, ਭਾਰਤ 'ਚ 21 ਨੇ, ਆਸਟ੍ਰੇਲੀਆ 'ਚ ਅੱਜ ਸਵੇਰੇ ਮੈਂ ਦੇਖ ਰਿਹਾ ਸੀ ਟੋਟਲ 25 ਹੋ ਚੁੱਕੇ ਨੇ, ਖਾਲੀ ਨਿਊ ਸਾਊਥ ਵੇਲਸ 'ਚ। ਬਾਕੀ ਸਟੇਟਸ ਹਾਲੇ ਨਹੀਂ ਆਏ। ਤੇ ਅਗਰ ਪੋਪੂਲੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਏ ਤੇ ਇੱਥੇ 7-8 ਲੱਖ ਦੀ 7 ਲੱਖ ਦੀ ਪੋਪੂਲੇਸ਼ਨ ਹੈ, ਸਾਰੀ 70-80 ਲੱਖ ਦੀ, 7 ਤੋਂ 8 ਮਿਲੀਅਨ ਦੀ ਪੋਪੂਲੇਸ਼ਨ ਹੈ। ਤੇ ਉਹਦੇ 'ਚ 25 ਕੇਸ ਹੋਣਾ ਹਿੰਦੁਸਤਾਨ ਦੇ ਮੁਕਾਬਲੇ ਤੇ ਬਹੁਤ ਜ਼ਿਆਦਾ ਨੇ ਪਰ ਕੈਪੀਟਾ ਅਗਰ ਦੇਖਿਆ ਜਾਏ। ਲੇਕਿਨ ਫਿਰ ਵੀ ਚੂੰਕਿ ਵੈਕਸੀਨੇਸ਼ਨ ਰੇਟ ਬਹੁਤ ਹਾਈ ਹੈ, ਇਸ ਕਰਕੇ ਹਸਪੀਟਲਾਈਜੇਸ਼ਨ ਜ਼ਿਆਦਾ ਨਹੀਂ ਹੋ ਰਹੀ, ਤੇ ਨਾ ਹੀ ਡੈਥ ਦੇ ਕੋਈ ਜ਼ਿਆਦਾ ਕੇਸਿਸ ਆ ਰਹੇ ਨੇ, 1-2। ਲੇਕਿਨ ਇੰਡੀਆ 'ਚ ਇਹ 21 ਕੇਸਿਸ ਹੁਣ ਆ ਚੁੱਕੇ ਨੇ। ਤੇ ਜਿਹੜੀ ਹੋਰ ਖਬਰ ਇੰਡੀਆ ਤੋਂ ਆ ਰਹੀ ਹੈ ਜੀ, 에ਅਰਪੋਰਟਸ ਦੇ ਉੱਤੇ ਬਹੁਤ ਬੁਰਾ ਹਾਲ ਹੈ ਇਸ ਵੇਲੇ, ਕਿਉਂਕਿ ਉਹਨਾਂ ਨੇ ਨਵੀਂ ਪ੍ਰੋਟੋਕਾਲ ਇਸ਼ੂ ਕਰਤਾ ਹੈ ਗਵਰਨਮੈਂਟ ਆਫ ਇੰਡੀਆ ਨੇ ਟੈਸਟਿੰਗ ਵਾਸਤੇ, ਆਫਟਰ ਦਿਸ ਓਮਿਕਰੋਨ ਜਦੋਂ ਦਾ ਆਇਆ। ਤੇ ਉੱਥੇ ਇੰਨਾ ਰਸ਼ ਕਹਿੰਦੇ ਨੇ ਹੋ ਗਿਆ ਹੈ। ਅੱਜ ਸਵੇਰੇ ਦੀ ਜਿਹੜੀ ਖਬਰਾਂ ਆ ਰਹੀਆਂ ਦਿੱਲੀ ਦੇ 에ਅਰਪੋਰਟ ਤੋਂ, 5-5, 6-6 ਘੰਟੇ ਲੋਕਾਂ ਨੂੰ ਲੱਗ ਰਹੇ ਨੇ 에ਅਰਪੋਰਟ ਤੋਂ ਬਾਹਰ ਨਿਕਲਣ ਵਾਸਤੇ। ਤੇ ਕਾਫੀ ਉਹਨਾਂ ਦੇ ਜਿਹੜੇ ਲੋਕੀ ਲੈਣ ਆਏ ਬਾਹਰੋਂ ਨੂੰ, ਉਹਨਾਂ ਨੂੰ ਵੀ ਬਾਹਰੋਂ ਲੈਣੇ ਆਉਂਦੇ ਨੇ, ਉਹਨਾਂ ਨੂੰ ਵੀ ਦਿੱਕਤ ਹੋ ਰਹੀ ਹੈ। ਅੱਗੇ ਜਿਹੜਾ ਟਰਾਂਸਪੋਰਟ ਹੈ ਲੋਕਾਂ ਨੇ ਆਰਗੇਨਾਈਜ਼ ਕੀਤਾ ਹੁੰਦਾ, ਪੰਜਾਬ ਜਾਣਾ ਹੈ ਕਿਤੇ ਹੋਰ ਜਾਣਾ, ਉਹਨਾਂ ਨੂੰ ਵੀ ਬੜੀ ਦਿੱਕਤ ਮਹਿਸੂਸ ਹੋ ਰਹੀ ਹੈ। ਤੇ ਇਹ ਉੱਥੇ ਬਹੁਤ ਧਿਆਨ ਰੱਖਣ ਵਾਲੀ ਲੋੜ ਹੈ। ਉੱਥੇ ਆਲਮੋਸਟ ਰਸ਼ ਕਹਿੰਦੇ ਨੇ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕਿ ਰੇਲਵੇ ਸਟੇਸ਼ਨ ਤੇ ਹੁੰਦਾ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਕੀਤੀ ਜਾ ਰਹੀ, ਪੋਸੀਬਲ ਹੀ ਨਹੀਂ ਹੈਗੀ, ਇੰਨਾ ਰਸ਼ ਉੱਥੇ ਹੋ ਗਿਆ ਇੱਕਦਮ। ਤੇ 5-5, 6-6 ਘੰਟੇ ਲੋਕਾਂ ਨੂੰ ਲੱਗ ਰਹੇ ਨੇ ਜਦ ਤੱਕ ਆਪਣਾ PCR ਦਾ ਟੈਸਟ ਜਿਹੜਾ ਉਹਨਾਂ ਨੇ ਕਿਹਾ ਕਰਾਓ, ਉਹ ਜਦੋਂ ਤੱਕ ਹੋ ਕੇ ਆਉਂਦਾ ਕਾਫੀ ਟਾਈਮ ਲੱਗ ਜਾਂਦਾ। ਤੇ ਲੋਕਾਂ ਨੂੰ ਹੁਣ ਥੋੜਾ ਧਿਆਨ ਰੱਖਣਾ ਚਾਹੀਦਾ, ਜਿਹੜੇ ਲੋਕਾਂ ਨੇ ਅੱਗੇ ਆਪਣਾ ਟਰਾਂਸਪੋਰਟ ਆਰਗੇਨਾਈਜ਼ ਕੀਤਾ ਜਾਂ ਉਹਨਾਂ ਨੂੰ ਕੋਈ ਪਿਕਅਪ ਕਰਨ ਆ ਰਿਹਾ, ਤੇ ਉਹਨਾਂ ਨੂੰ ਉਹਨਾਂ ਨੂੰ ਇਤਲਾਹ ਦੇ ਦੇਣੀ ਚਾਹੀਦੀ ਹੈ ਕਿ ਕਾਫੀ ਟਾਈਮ 에ਅਰਪੋਰਟ ਦੇ ਉੱਤੇ ਲੱਗ ਰਿਹਾ ਅੱਜ ਕੱਲ੍ਹ। ਜੀ, ਜੇਕਰ ਗੱਲ ਕੀਤੀ ਜਾਵੇ ਜੀ ਭਾਰਤ ਦੇ ਵਿੱਚ ਓਮਿਕਰੋਨ ਵਾਇਰਸ ਦੇ ਕੇਸਿਸ ਦੀ, ਤਾਂ ਕਿਹੜੇ-ਕਿਹੜੇ ਸੂਬਿਆਂ ਦੇ ਵਿੱਚ ਜ਼ਿਆਦਾ ਕੇਸਿਸ ਆਏ ਨੇ? ਦੇਖੋ, ਜ਼ਿਆਦਾ ਕੇਸਿਸ ਹਰਜਿੰਦ ਮਹਾਰਾਸ਼ਟਰ 'ਚ ਨੇ ਤੇ ਜੈਪੁਰ 'ਚ ਨੇ ਜੀ। 7 ਕੇਸਿਸ ਮਹਾਰਾਸ਼ਟਰ 'ਚ ਨੇ, 9 ਕੇਸਿਸ ਜੈਪੁਰ ਰਾਜਸਥਾਨ 'ਚ ਨੇ, ਤੇ ਕਰਨਾਟਕਾ 'ਚ 2 ਨੇ, ਤੇ ਗੁਜਰਾਤ 'ਚ 1 ਹੈ, ਤੇ ਦਿੱਲੀ 'ਚ 1 ਹੈ। ਤੇ ਬਾਕੀ ਸੂਬਿਆਂ 'ਚ ਤੇ ਘੱਟ ਨੇ, ਪਰ ਮਹਾਰਾਸ਼ਟਰ ਐਂਡ ਜੈਪੁਰ ਜਿਹੜੇ ਨੇ ਉੱਥੇ ਥੋੜੀ ਕਨਸੈਂਟ੍ਰੇਸ਼ਨ ਲੱਗ ਰਹੀ ਹੈ। ਲੇਕਿਨ ਇਟਸ ਓਨਲੀ ਅ ਮੈਟਰ ਆਫ ਟਾਈਮ, ਜਿਹੜਾ ਕਿਹਾ ਜਾ ਰਿਹਾ ਕਿ ਇਹ ਵਾਇਰੈਂਟ ਜਿਹੜਾ ਓਮਿਕਰੋਨ ਵਾਇਰਸ ਦਾ ਵੇਰੀਐਂਟ ਹੈ, ਇਹ ਇੰਨੀ ਜਲਦੀ ਫੈਲਦਾ, ਇੰਨਾ ਜ਼ਿਆਦਾ ਟਰਾਂਸਮਿਸਿਬਲ ਹੈ, ਇਹ ਕੋਈ ਅਚੰਭਾ ਨਹੀਂ ਹੋਵੇਗਾ ਕਿ ਹਫਤੇ ਦੇ ਅੰਦਰ ਅੰਦਰ ਉਹ ਸਾਰੇ ਇੰਡੀਆ 'ਚ ਹੀ ਕਾਫੀ ਜ਼ਿਆਦਾ ਫੈਲ ਜਾਏ। ਲੇਕਿਨ ਸਿਰਫ ਇੱਕ ਪੋਜ਼ਿਟਿਵ ਗੱਲ ਇਹ ਹੈ ਕਿ ਇਹਦੇ ਹਾਲੇ ਤੱਕ ਇਹ ਦੱਸਿਆ ਜਾ ਰਿਹਾ ਕਿ ਇਹਦੇ ਜਿਹੜੇ ਇਫੈਕਟਸ ਨੇ ਉਹ ਇੰਨੇ ਸਵੀਅਰ ਨਹੀਂ ਹੈਗੇ, ਆਲਮੋਸਟ ਸਿਰ ਦਰਦ ਵਗੈਰਾ ਹੀ ਹੈ, ਬਾਡੀ ਏਕ ਹੀ ਹੈ। ਤੇ ਇਸ ਕਰਕੇ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ, ਲੇਕਿਨ ਇਹ ਫੈਲਿਆ, ਇਹਨੂੰ ਕੰਟਰੋਲ ਕਰਨਾ ਚਾਹੀਦਾ।
ਤੇ ਸਾਰਿਆਂ ਨੂੰ ਪ੍ਰੀਕਾਸ਼ਨ ਲੈਣੀ ਚਾਹੀਦੀ ਹੈ। ਜਿਹੜੇ ਸੋਸ਼ਲ ਡਿਸਟੈਂਸਿਸ ਦੇ ਰੂਲਸ ਨੇ, ਹੱਥ ਨੂੰ ਸਫਾਈ ਰੱਖੋ, ਉਹ ਸਾਰੇ ਆਪਣੇ ਆਬਜ਼ਰਵ ਕਰਨੇ ਚਾਹੀਦੇ ਨੇ। ਜੀ ਜੇਕਰ ਗੱਲ ਕੀਤੀ ਜਾਵੇ ਓਮੀਕਰੋਨ ਵਾਇਰਸ ਦੀ, ਤਾਂ ਜਿੰਨੇ ਵੀ ਹੁਣ ਤੱਕ ਵਿਗਿਆਨੀਆਂ ਨੇ ਥੋੜ੍ਹੀ ਬਹੁਤੀ ਖੋਜ ਕੀਤੀ ਹੈ, ਕਿਉਂਕਿ ਬੜਾ ਨਵਾਂ ਵਾਇਰੈਂਟ ਹੈਗਾ ਜੀ। ਇਹ ਵਾਇਰੈਂਟ ਆਉਣ ਨਾਲ ਇੱਦਾਂ ਲੱਗ ਰਿਹਾ ਜਿਵੇਂ ਲੋਕਾਂ 'ਚ ਇੱਕ ਹਊਆ ਕ੍ਰੀਏਟ ਕਰ ਦਿੱਤਾ ਗਿਆ ਹੈ ਕਿ ਬੜਾ ਹੀ ਘਾਤਕ ਹੈ ਇਹ, ਇੱਕਦਮ ਹੀ ਆਉਂਦਾ, ਮਾਰ ਕਰਦਾ, ਸੈਲਸ ਘੱਟ ਜਾਂਦੇ ਨੇ। ਬਹੁਤ ਸਾਰੇ ਲੋਕ ਉਹਨਾਂ ਨੂੰ ਜਿਹੜੀਆਂ ਭਿਆਨਕ ਬਿਮਾਰੀਆਂ ਹੈਗੀਆਂ ਉਹਦੇ ਨਾਲ ਜੋੜ ਕੇ ਦੇਖ ਰਹੇ ਨੇ। ਪਰ ਜੇਕਰ ਗੱਲ ਕੀਤੀ ਜਾਵੇ, ਜਿਵੇਂ ਵੀ ਓਮੀਕਰੋਨ ਦੇ ਕੇਸਿਸ ਆਉਂਦੇ ਨੇ ਤਾਂ ਡਾਕਟਰ ਉਹਨਾਂ ਦੀ ਪੜਤਾਲ ਕਰਦੇ ਨੇ, ਇਹੀ ਕਹਿੰਦੇ ਨੇ ਕਿ ਮਾਈਲਡ ਸਿੰਪਟਮਸ ਨੇ ਪਾਏ ਗਏ ਜਿਹੜੇ ਮਰੀਜ਼ ਦੇ ਵਿੱਚ। ਹਾਂਜੀ, ਨਹੀਂ ਇਹ ਗੱਲ ਠੀਕ ਹੈ। ਹਾਲੇ ਤੱਕ ਇਹ ਦਾ ਫੀਅਰ ਆਫ ਅਨਨੋਨ ਜਿਹੜਾ ਹੁੰਦਾ ਨਾ, ਜਿਸ ਚੀਜ਼ ਦੇ ਬਾਰੇ ਪਤਾ ਨਾ ਹੋਏ ਉਹ ਤੋਂ ਬੰਦਾ ਡਰਦਾ ਹੈ। ਤੇ ਹੁਣੇ ਰੀਸੈਂਟਲੀ ਜਿਸ ਤਰ੍ਹਾਂ ਕੋਵਿਡ ਡੈਲਟਾ ਦੇ ਤੇ ਅਲਫਾ ਬੀਟਾ ਦੇ ਜਿਸ ਤਰ੍ਹਾਂ ਦੇ ਇਫੈਕਟਸ ਰਹੇ ਨੇ, ਲੋਕਾਂ ਨੂੰ ਜਿੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਲੋਕ ਡਰੇ ਹੋਏ ਨੇ। ਲੇਕਿਨ ਹਾਲੇ ਤੱਕ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ ਇਹ ਵਾਇਰਸ ਜਿਹੜਾ ਖਾਲੀ ਟਰਾਂਸਮਿਸਿਬਲ ਹੈ ਜ਼ਿਆਦਾ, ਲੇਕਿਨ ਇਹਦੇ ਸਾਈਡ ਇਫੈਕਟਸ ਜਿਹੜੇ ਨੇ ਉਹ ਬੜੇ ਮਾਈਲਡ ਨੇ। ਤੇ ਕੁਝ ਪੋਜ਼ਿਟਿਵ ਨਿਊਜ਼ ਜਿਹੜੀ ਦਵਾਈਆਂ ਦੇ ਮੈਨੂਫੈਕਚਰਰਸ ਨੇ, ਜਿਹੜੇ ਵੈਕਸੀਨ ਦੇ ਮੈਨੂਫੈਕਚਰਰਸ ਨੇ, ਉਹਨਾਂ ਵੱਲੋਂ ਵੀ ਇਹ ਆ ਰਹੀ ਹੈ ਕਿ ਉਹਨਾਂ ਵੈਕਸੀਨ ਦਾ ਇਫੈਕਟ ਥੋੜਾ ਘੱਟ ਬੇਸ਼ੱਕ ਹੋ ਸਕਦਾ ਹੈ, ਲੇਕਿਨ ਉਹ ਫਿਰ ਵੀ ਇਫੈਕਟਿਵ ਰਹਿਣਗੀਆਂ। ਉਹ ਤੁਹਾਨੂੰ ਹਸਪੀਟਲਾਈਜੇਸ਼ਨ ਤੋਂ ਜਾਂ ਹੋਰ ਸੀਰੀਅਸ ਡਿਸੀਜ਼ ਤੋਂ ਬਚਾਉਣਗੀਆਂ। ਤੇ ਇਸ ਕਰਕੇ ਵੈਕਸੀਨ ਕਰਾ ਲੈਣੀ ਚਾਹੀਦੀ ਹੈ। ਹਾਲਾਂਕਿ ਪੂਰਾ ਉਹਦੇ ਬਾਰੇ ਪਤਾ ਨਹੀਂ ਹੈ, ਲੇਕਿਨ ਫਿਰ ਵੀ ਹਾਲੇ ਤੱਕ ਉਹਦੇ ਦਵਾਈਆਂ ਬਾਰੇ ਨਿਊਜ਼ ਥੋੜੀ ਪੋਜ਼ਿਟਿਵ ਆ ਰਹੀ ਹੈ। ਤੇ ਇਹ ਹਾਲੇ ਹਫਤਾ 10 ਦਿਨ ਲੱਗਣਗੇ, ਜਦੋਂ ਉਹਦੇ ਬਾਰੇ ਪੂਰੀ ਜਾਣਕਾਰੀ ਆ ਜਾਏਗੀ ਤੇ ਉਸ ਤੋਂ ਬਾਅਦ ਲੋਕਾਂ ਨੂੰ ਸ਼ਾਇਦ ਥੋੜਾ ਸੁੱਖ ਦਾ ਸਾਹ ਆਏਗਾ। ਜੀ ਗੱਲ ਕਰਦੇ ਹਾਂ ਜੀ ਕੰਗਨਾ ਰਣੌਤ ਦੀ। ਜਿਵੇਂ ਹੀ ਪੰਜਾਬ ਆਈ ਸੀ ਤਾਂ ਆਪਣੀਆਂ ਬੀਬੀਆਂ ਨੇ ਉੱਥੇ ਡੇਰੇ ਲਾ ਰਹੇ ਸਨ ਜੀ, ਪ੍ਰੋਟੈਸਟ ਕੀਤਾ ਸੀ। ਕਾਰ ਤੋਂ ਬਾਹਰ ਆ ਕੇ ਇਸਨੇ ਮਾਫੀ ਵੀ ਮੰਗੀ ਸੀ ਤੇ ਜੈਕਾਰਾ ਵੀ ਛੱਡਿਆ ਸੀ, ਅੱਜ ਤੋਂ ਬਾਅਦ ਅਜਿਹੀ ਗਲਤੀ ਨਹੀਂ ਕਰਾਂਗੀ। ਜਿਵੇਂ ਹੀ ਪੰਜਾਬ ਤੋਂ ਬਾਹਰ ਨਿਕਲੀ ਹੈ ਜੀ, ਮੀਡੀਆ ਨਾਲ ਗੱਲਬਾਤ ਹੋਈ ਹੈ, ਮੁੱਕਰ ਗਈ ਹੈ। ਕਹਿੰਦੀ ਮੈਨੂੰ ਨਾ ਹੀ ਕਿਸੇ ਨੇ ਕਿਹਾ ਕਿ ਮਾਫੀ ਮੰਗੀ ਜਾਵੇ ਤੇ ਨਾ ਹੀ ਮੈਂ ਮਾਫੀ ਮੰਗੀ ਹੈ। ਦੇਖੋ ਜੀ, ਇਹ ਜਦੋਂ ਦਾ ਇਹਦਾ ਕੰਗਨਾ ਰਣੌਤ ਜੀ ਦਾ ਟਵਿੱਟਰ ਅਕਾਊਂਟ ਬੈਨ ਹੋਇਆ, ਇਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਹੁੰਦਾ ਕਿ ਪਬਲਿਕ ਲਾਈਟ 'ਚ ਕਿਵੇਂ ਆਇਆ ਜਾਵੇ। ਸ਼ੁਰੂ 'ਚ ਇੱਕ ਦੋ ਗੱਲਾਂ ਇਹਨਾਂ ਨੇ ਠੀਕ ਕਹੀਆਂ ਸੀ, ਉਹ ਵੀ ਮੈਂਸ਼ਨ ਕਰ ਦਿਆਂਗੇ, ਲੇਕਿਨ ਜ਼ਿਆਦਾਤਰ ਇਹਨਾਂ ਦੀ ਗੱਲਾਂ ਸੁਣ ਕੇ ਇਸ ਤਰ੍ਹਾਂ ਲੱਗਦਾ ਵੀ ਇਹਨਾਂ ਦੇ ਦਿਮਾਗ ਦੀ ਜਿਹੜੀ ਹੈ ਨਾ ਵਾਇਰਿੰਗ, ਉਹ ਸ਼ਾਰਟ ਸਰਕਟ ਹੋ ਜਾਂਦੀ ਹੈ ਆਫ ਐਂਡ ਔਨ। ਤੇ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਨੇ, ਬੜਾ ਮੰਦਾ ਚੰਗਾ ਬੋਲਦੇ ਨੇ। ਇਹ ਜਦੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਆਜ਼ਾਦੀ ਮਿਲੀ ਹੈ ਉਹ ਭੀਖ 'ਚ ਮਿਲੀ ਹੈ, ਤੇ ਅਸਲੀ ਆਜ਼ਾਦੀ ਉਹ ਭੀਖ 'ਚ ਇਸ ਕਰਕੇ ਮਿਲੀ ਹੈ ਵੀ ਅਸੀਂ ਲੜ ਕੇ ਨਹੀਂ ਲਈ। ਸਾਨੂੰ ਅਸਲੀ ਆਜ਼ਾਦੀ ਜਿਹੜੀ ਉਹ 2014 'ਚ ਮਿਲੀ ਹੈ। ਤੇ ਫਿਰ ਕਿਸੇ ਨੇ ਪੁੱਛਿਆ ਵੀ 2014 'ਚ ਕਿਹੜੀ ਜੰਗ ਲੱਗੀ ਸੀ ਜਦੋਂ ਤੁਸੀਂ ਉਹਨੂੰ ਅਸਲੀ ਆਜ਼ਾਦੀ ਮੰਗਦੇ ਹੋ। ਦੂਸਰਾ, ਫਿਰ ਇਹਨੇ ਸਾਡੇ ਕਿਸਾਨ ਭਰਾਵਾਂ ਬਾਰੇ ਵੀ ਪੁੱਠੀ ਸਿੱਧੀਆਂ ਬੜੀਆਂ ਗੱਲਾਂ ਕਹੀਆਂ ਨੇ। ਸਾਡੀ ਜਿਹੜੀਆਂ ਸੀਨੀਅਰ ਲੇਡੀਜ਼ ਨੇ ਪੰਜਾਬ ਦੀਆਂ, ਉਹਨਾਂ ਦੇ ਬਾਰੇ ਵੀ ਬੜੀ ਪੁੱਠੀ ਸਿੱਧੀਆਂ ਗੱਲਾਂ ਕਹੀਆਂ ਨੇ। ਇਹਨਾਂ ਨੂੰ ਆਪਣੀ ਜ਼ੁਬਾਨ ਨੂੰ ਥੋੜਾ ਸੰਭਾਲ ਕੇ ਰੱਖਣਾ ਚਾਹੀਦਾ, ਥੋੜਾ ਜਾਬਤੇ 'ਚ ਰਹਿਣਾ ਚਾਹੀਦਾ। ਇਹ ਹੁਣੇ ਗੱਲ ਪਹਿਲਾਂ ਮਾਫੀ ਮੰਗੀ ਹੈ, ਫਿਰ ਉਹ ਤੋਂ ਮੁੱਕਰ ਗਏ ਨੇ। ਤੇ ਇਹਨਾਂ ਨੂੰ ਆਪਣੇ ਆਪ ਨੂੰ ਮੇਰੇ ਖਿਆਲ ਥੋੜਾ ਸੰਭਾਲ ਕੇ ਰੱਖਣਾ ਚਾਹੀਦਾ। ਤੇ ਜਿਹੜਾ ਉਹਨਾਂ ਦਾ ਏਰੀਆ ਆਫ ਐਕਸਪਰਟੀਜ਼ ਹੈ ਐਕਟਿੰਗ, ਉਹਦੇ ਨਾਲ ਜ਼ਿਆਦਾ ਧਿਆਨ ਦੇਣ। ਉਹਨਾਂ ਦੀਆਂ ਫਿਲਮਾਂ ਜ਼ਿਆਦਾ ਨਹੀਂ ਚੱਲ ਰਹੀਆਂ, ਤੇ ਇਹਦਾ ਮਤਲਬ ਇਸ ਤਰ੍ਹਾਂ ਨਹੀਂ ਹੈ ਵੀ ਲੋਕਾਂ ਨੂੰ ਇਸ ਤਰ੍ਹਾਂ ਦੀ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਲਾਈਮਲਾਈਟ 'ਚ ਰੱਖਣ ਦੀ ਕੋਸ਼ਿਸ਼ ਕਰਨ। ਇਹਦੇ ਤੋਂ ਉਹਨਾਂ ਨੂੰ ਬਚਾਅ ਕਰਨਾ ਚਾਹੀਦਾ, ਨਹੀਂ ਤਾਂ ਨੁਕਸਾਨ ਉਹਨਾਂ ਦਾ ਆਪਣਾ ਹੀ ਹੋਏਗਾ। ਗੱਲ ਕਰਦੇ ਹਾਂ ਜੀ ਗੁਆਂਢੀ ਮੁਲਕ ਪਾਕਿਸਤਾਨ ਦੀ। ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਸ਼੍ਰੀਲੰਕਨ ਇੱਕ ਇਨਸਾਨ ਨੂੰ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਜੀ। ਬਾਅਦ ਵਿੱਚ ਤੇਲ ਪਾ ਕੇ ਸਾੜ ਦਿੱਤਾ ਗਿਆ। ਇੰਨੇ ਜ਼ਿਆਦਾ ਜਿਹੜੇ ਲੋਕ ਸਨ ਆਲੇ ਦੁਆਲੇ ਖੜੇ ਸਨ, ਕਿਸੇ ਨੇ ਵੀ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਰੇ ਲੋਕ ਉੱਥੇ ਵੀਡੀਓ ਬਣਾਉਂਦੇ ਦਿਖਾਈ ਦਿੱਤੇ ਤੇ ਉਸ ਦੀ ਪਤਨੀ ਨੇ ਗੁਹਾਰ ਲਗਾਈ ਹੈ ਇਮਰਾਨ ਸਰਕਾਰ ਨੂੰ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ। ਦੇਖੋ ਜੀ, ਇਹ ਬੜੀ ਸ਼ਰਮਨਾਕ ਗੱਲ ਹੈ। ਸਾਰੇ ਜਿਹੜੇ ਮੋਡਰੇਟ, ਰਾਈਟ ਮਾਈਂਡਡ, ਰਾਈਟ ਥਿੰਕਿੰਗ ਪਾਕਿਸਤਾਨੀ ਨੇ, ਉਹਨਾਂ ਵਾਸਤੇ ਵਾਕਈ ਬੜੇ ਸ਼ਰਮ ਦੀ ਗੱਲ ਹੈ। ਜਿਸ ਤਰ੍ਹਾਂ ਉੱਥੇ ਅੱਤਵਾਦ ਨਾ ਕੋ ਫੰਡਾਮੈਂਟਲਿਸਟ ਥਿੰਕਿੰਗ ਜਿਸ ਤਰ੍ਹਾਂ ਉੱਥੇ ਫੈਲ ਗਈ ਹੈ, ਇਹਦੇ ਤੇ ਪਾਕਿਸਤਾਨੀ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ। ਕਿੱਸਾ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਇੱਕ TLP ਜਿਹੜੀ ਉਹ ਕਿ ਤਹਿਰੀਕੇ ਲਬੈਕ ਪਾਰਟੀ ਦਾ ਪੋਸਟਰ ਉਹਨਾਂ ਦੇ ਬਾਹਰ ਕਮਰੇ ਦੇ ਲੱਗਾ ਸੀ ਜਿੱਥੇ ਉਹ ਕੰਮ ਕਰਦੇ ਸੀ, ਸ਼੍ਰੀਲੰਕਨ ਨੈਸ਼ਨਲ, ਤੇ ਉਹ ਉਹਨਾਂ ਨੇ ਫਾੜ ਕੇ ਤੇ ਡਸਟਬਿਨ 'ਚ ਸੁੱਟਤਾ। ਸ਼ਾਇਦ ਉਹਨਾਂ ਨੂੰ ਨਹੀਂ ਪਸੰਦ ਹੋਏਗਾ, ਲੇਕਿਨ ਕਿਹਾ ਇਹ ਜਾ ਰਿਹਾ ਕਿ ਉਹਦੇ ਉੱਤੇ ਕੁਰਾਨ ਸ਼ਰੀਫ ਦੀਆਂ ਕੁਝ ਆਇਤਾਂ ਲਿਖੀਆਂ ਸਨ ਤੇ ਜਿਹਦਾ ਦੀ ਉਹਨਾਂ ਨੇ ਸਮਝਿਆ ਕਿ ਇਹ ਉਹਨਾਂ ਦੀ ਬੇਅਦਬੀ ਹੋਈ ਹੈ, ਇਹ ਉਹਨਾਂ ਦੀ ਠੀਕ ਨਹੀਂ ਸਮਝਿਆ ਗਿਆ ਉਹਨਾਂ ਨੂੰ, ਤੇ ਇਸ ਕਰਕੇ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ। ਦੇਖੋ, ਇਹਦੇ ਵਾਸਤੇ ਚਾਹੀਦਾ ਕਿ ਜਿਹੜੇ ਲੋਕੀ ਬਾਹਰੋਂ ਜਾ ਕੇ ਪਾਕਿਸਤਾਨ 'ਚ ਕੰਮ ਕਰਦੇ ਨੇ, ਉਹਨਾਂ ਨੂੰ ਇਸ ਗੱਲ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਸੈਂਸਿਟਿਵਿਟੀ ਨਾਲ ਉੱਥੇ ਰਹਿਣਾ, ਨੰਬਰ 1। ਤੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਇਹ ਚਾਹੀਦਾ ਹੈ, ਜਿਹੜੀਆਂ ਪਾਰਟੀਆਂ ਨੇ TLP ਵਗੈਰਾ ਹੋ ਗਏ, ਇਹ ਇਸ ਤਰ੍ਹਾਂ ਕਰਕੇ ਵੀ ਆਪਣੇ ਰਿਲੀਜਨ ਦਾ ਜਾਂ ਆਪਣੇ ਦੇਸ਼ ਦਾ ਕੋਈ ਭਲਾ ਨਹੀਂ ਕਰ ਰਹੀਆਂ। ਜਿੰਨੀ ਇਹਨਾਂ ਦੀ ਬਦਨਾਮੀ ਬਾਹਰ ਹੋ ਰਹੀ ਹੈ, ਜਿਹੜਾ ਵੀ ਇਹਨਾਂ ਦਾ ਆਬਜੈਕਟਿਵ ਹੈ ਲਾਈਫ ਦਾ, ਜੋ ਵੀ ਇਹ ਪ੍ਰਚਾਰ ਕਰਨਾ ਚਾਹੁੰਦੇ ਨੇ, ਉਹਦਾ ਇਹਨਾਂ ਨੂੰ ਨੁਕਸਾਨ ਹੀ ਹੁੰਦਾ ਇਹਦੇ ਬਾਰੇ। ਹੁਣ ਇਸਲਾਮ ਦੇ ਬਾਰੇ ਇੰਨੀ ਕੱਟੜ ਜਿਹੜੀ ਲੋਕਾਂ ਦਾ ਵਿਊ ਬਣ ਜਾਂਦਾ ਹੈ, ਉਹ ਇਸ ਤਰ੍ਹਾਂ ਦੀ ਹਰਕਤਾਂ ਕਰਕੇ ਹੀ ਬਣਦਾ। ਤੇ ਉਹਨਾਂ ਨੂੰ ਚਾਹੀਦਾ ਹੈ ਵੀ ਜਿਹੜੇ ਵੀ ਲੋਕੀ ਬਾਹਰੋਂ ਆਉਂਦੇ, ਜਿਨ੍ਹਾਂ ਦੀ ਇਹਨੂੰ ਸਮਝ ਨਹੀਂ, ਉਹਨਾਂ ਨੂੰ ਸਮਝਾਇਆ ਜਾਏ, ਉਹਨਾਂ ਨਾਲ ਗੱਲਬਾਤ ਕੀਤੀ ਜਾਏ, ਉਹਨਾਂ ਨੂੰ ਦੱਸਿਆ ਜਾਏ ਵੀ ਦੇਖੋ ਸਾਡੇ ਇਸ ਤਰ੍ਹਾਂ ਦੇ ਟ੍ਰੈਡੀਸ਼ਨ ਨੇ ਤੇ ਇਸ ਤਰ੍ਹਾਂ ਨਾ ਕੀਤਾ ਜਾਏ। ਇਸ ਤਰ੍ਹਾਂ ਮਾਰਕੁੱਟ ਕਰਨੀ, ਲੋਕਾਂ ਨੂੰ ਮਾਰ ਦੇਣਾ, ਉਹਨਾਂ ਨੂੰ ਸਾੜ ਦੇਣਾ, ਇਹ ਜਿਹੜਾ ਇਹ ਅੱਤਵਾਦੀ ਘਟਨਾ 'ਚ ਹੀ ਆਉਂਦਾ। ਤੇ ਇਸ ਕਰਕੇ ਜਦੋਂ ਪਾਕਿਸਤਾਨ ਦੀ ਸਾਰੀ ਫਿਰ
ਇਮੇਜ ਹੈ ਜਿਹੜੀ ਉਹ ਐਜ਼ ਏ ਟੈਰਰਿਸਟ ਨੇਸ਼ਨ ਬਣਦੀ ਹੈ, ਤਾਂ ਫਿਰ ਤੁਸੀਂ ਬਾਹਰ ਲੋਕਾਂ ਨੂੰ ਵੀ ਦੋਸ਼ ਨਹੀਂ ਦੇ ਸਕਦੇ। ਇਹ ਉੱਥੋਂ ਜੀ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ। ਗੱਲ ਕਰਦੇ ਹਾਂ ਜੀ ਕਿਸਾਨਾਂ ਦੀ। ਸਿੰਘੂ ਟਿਕਰੀ ਤੇ ਗਾਜ਼ੀਆਬਾਦ ਬਾਰਡਰ ਦੇ ਉੱਤੇ ਅਜੇ ਵੀ ਕਿਸਾਨ ਡਟੇ ਹੋਏ ਨੇ, ਕਿਉਂਕਿ ਰਹਿੰਦੇ ਹੱਕ ਉਹਨਾਂ ਨੇ ਕਿਹਾ ਕਿ ਸਾਨੂੰ ਮਿਲਣੇ ਚਾਹੀਦੇ ਨੇ। ਦੱਸਿਆ ਜਾ ਰਿਹਾ ਕਿ ਅਮਿਤ ਸ਼ਾਹ ਦਾ ਕਿਸਾਨਾਂ ਨੂੰ ਫੋਨ ਗਿਆ ਜੀ, ਕੇਂਦਰੀ ਮੰਤਰੀ ਨੇ ਸਾਡੇ, ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ 5 ਮੈਂਬਰੀ ਜਿਹੜੀ ਕਮੇਟੀ ਆ ਸਾਡੇ ਨਾਲ ਗੱਲਬਾਤ ਕਰਨ ਤੇ ਆਉਣ ਵਾਲਾ ਸਮਾਂ ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਰਣਨੀਤੀਆਂ ਤਿਆਰ ਕੀਤੀਆਂ ਹੋਈਆਂ ਉਸ ਬਾਰੇ ਵਿਚਾਰ ਵਟਾਂਦਰਾ ਹੋਵੇਗਾ। ਕਿਆਸ ਰਹੀਆਂ ਇਹ ਵੀ ਹੈਗੀਆਂ ਜੀ ਕਿ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਗੱਲ ਵੀ ਆਖ ਦਿੱਤੀ ਹੈ। ਇਹ ਗੱਲ ਠੀਕ ਹੈ ਜੀ ਕਿ ਹੁਣ ਥੋੜੀ ਸਥਿਤੀ ਜਿਹੜੀ ਹੈ ਸੁਖਾਵੀਂ ਹੋ ਰਹੀ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ। ਉਹਨਾਂ ਦੀਆਂ ਜਿਹੜੀਆਂ ਮੇਨ ਮੰਗਾਂ ਸੀ ਕਾਨੂੰਨ ਰੱਦ ਕਰਨ ਦੀਆਂ, ਉਹ ਹੋ ਚੁੱਕੀਆਂ ਨੇ। ਬਾਕੀ ਉਹਨਾਂ ਦੀਆਂ 5-6 ਮੰਗਾਂ ਉਹਨਾਂ ਨੇ ਹੋਰ ਲਿਖ ਕੇ ਦਿੱਤੀਆਂ ਨੇ। ਉਹਨਾਂ ਤੇ ਜਿੱਥੋਂ ਤੱਕ ਸਾਡੀ ਜਾਣਕਾਰੀ ਹੈ ਕਿ ਉਹਨਾਂ ਨੇ ਇੱਕ ਕਮੇਟੀ ਦਾ ਗਠਨ ਕਰਤਾ, ਤੇ ਉਹ 5-7 ਮੰਗਾਂ ਤੋਂ 4-5 ਮੰਗਾਂ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਿੱਧੀਆਂ ਮੰਨੀਆਂ ਜਾ ਸਕਦੀਆਂ ਨੇ, ਜਿਸ ਤਰ੍ਹਾਂ ਕਿ ਅਜੇ ਮਿਸ਼ਰਾ ਨੂੰ ਬਰਖਾਸਤ ਕੀਤਾ ਜਾਏ, ਉਹਦੇ ਮੁੰਡੇ ਨੂੰ ਪ੍ਰੋਪਰ ਜਿਹੜੀ ਹੈ ਡਿਊ ਕੋਰਸ ਨਾਲ ਸਜ਼ਾ ਦਿੱਤੀ ਜਾਏ ਕਾਨੂੰਨੀ ਹਿਸਾਬ ਨਾਲ, ਤੇ ਹੋਰ ਜਿਹੜੀਆਂ ਮੰਗਾਂ ਨੇ ਪਰਾਲੀ ਨੂੰ ਲੈ ਕੇ ਹੈ, ਬਿਜਲੀ ਦੇ ਕਾਨੂੰਨ ਨੂੰ ਲੈ ਕੇ, ਉਹ ਸਭ ਤੇ ਆਰਾਮ ਨਾਲ ਮੰਨੀਆਂ ਜਾ ਸਕਦੀਆਂ ਨੇ। ਮੇਨ ਹੈਗਾ MSP ਦਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ, ਉਹਦੇ ਤੇ ਉਹਨਾਂ ਨੇ ਕਮੇਟੀ ਬਿਠਾਤੀ ਗਈ ਹੈ। ਤੇ ਸਾਡੀ ਸਮਝ ਇਹ ਹੈ ਕਿ ਹੁਣ ਅਗਲੀ ਜਿਹੜੀ ਮੀਟਿੰਗ ਉਹਨਾਂ ਦੀ 10 ਦਸੰਬਰ ਨੂੰ ਰੱਖੀ ਜਾ ਰਹੀ ਹੈ, ਉਹਦੇ ਅੰਦਰ ਇਹਦਾ ਸਮਝੌਤਾ ਹੋਣ ਦੀ ਕਾਫੀ ਉਮੀਦ ਹੈ। ਤੇ ਜਿਸ ਤਰ੍ਹਾਂ ਤੁਸੀਂ ਠੀਕ ਕਿਹਾ, ਉਹਨਾਂ ਦੀ ਫੋਨ ਤੇ ਵੀ ਗੱਲਬਾਤ ਹੋ ਰਹੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਨੈਕਸਟ ਮੀਟਿੰਗ ਤੱਕ ਇਹ ਸਾਰਾ ਸਮਝੌਤਾ ਹੋ ਜਾਏਗਾ ਤੇ ਲੋਕੀ ਆਪਣੇ ਘਰਾਂ ਨੂੰ ਜਾਣਗੇ। ਜੀ ਬਿਲਕੁਲ ਨਾਗੀ ਸਾਹਿਬ, ਉਮੀਦ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ ਦਸੰਬਰ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਨਿਬੜ ਜਾਣ ਤੇ ਜਨਵਰੀ 2022 ਜਿਹੜਾ ਕਿਸਾਨਾਂ ਲਈ ਚੰਗੀਆਂ ਖਬਰਾਂ ਲੈ ਕੇ ਆਵੇ ਤੇ ਖੁਸ਼ਹਾਲੀ ਲੈ ਕੇ ਆਵੇ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ। ਮਿਲਦੇ ਹਾਂ ਜੀ ਅਗਲੇ ਹਫਤੇ। ਥੈਂਕ ਯੂ ਜੀ, ਥੈਂਕ ਯੂ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ।